जी है जी चिलम तैयार होगी अपनी। अस्सलाम वालेकुम। ਸਿਆਣੇ ਕਹਿੰਦੇ ਆ ਵੀ ਗਰੀਬੀ ਦੀ ਕੋਈ ਮਿਆਦ ਨਹੀਂ ਹੁੰਦੀ, ਨਾ ਇਹਦੀ ਕੋਈ ਐਕਸਪਾਇਰੀ ਡੇਟ ਆ ਵੀ ਜਿਹੜੀ ਵੀ 3 ਸਾਲਾਂ ਬਾਅਦ ਮੁੱਕ ਜੂਗੀ ਨਾ। ਇਹ ਤਾਂ ਝਾਟਾ ਚਿੱਟਾ ਹੋ ਜਾਂਦਾ, ਪਰਵੱਟੇ ਵੀ ਬੱਗੇ ਹੋ ਜਾਂਦੇ, ਸਿੱਧੇ ਬੰਦੇ ਦਾ ਤੀਰ ਕਮਾਨ ਬਣ ਜਾਂਦਾ। ਜਵਾਨੀ ਦੇਣੀ ਪੈਂਦੀ ਹੈ, ਫਿਰ ਜਾ ਕੇ ਇਹਨੂੰ ਘਰੋਂ ਧੱਕਾ, ਇਹ ਕੋਈ ਹੈ ਤਾਂ ਨਹੀਂ ਵੀ ਕੋਈ ਸ਼ਰੀਕਾ ਵੀ ਜਿਹਨੂੰ ਤੁਸੀਂ ਘਰੋਂ ਧੱਕਾ ਦੇ ਕੇ ਵਿਹਲੇ ਹੋ ਜਾਓਗੇ। ਇਹਨੂੰ ਘਰੋਂ ਕੱਢਣਾ ਔਖਾ, ਪੂਰੀ ਜ਼ਿੰਦਗੀ ਲੱਗਦੀ। ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਘਰੋਂ ਬੇਘਰ ਹੋ ਕੇ, ਜਿਹੜੀ ਉਮਰ ਘਰ ਰਹਿਣ ਦੀ ਸੀ, ਬਾਹਰ ਰਹਿ ਕੇ, ਮੁਲਕੋਂ ਬਾਹਰ ਰਹਿ ਕੇ ਆਪਦੀ ਜਵਾਨੀ ਦੇ ਕਿਸੇ ਨੇ 20 ਸਾਲ ਦਿੱਤੇ, ਕਿਸੇ ਨੇ 30, ਕਿਸੇ ਨੇ 40 ਸਾਲ ਦਿੱਤੇ, ਤੇ ਫਿਰ ਜਾ ਕੇ ਕਿਸੇ ਗਿਣਤੀ 'ਚ ਆਏ ਉਹ, ਫਿਰ ਗਰੀਬੀ ਘਰੋਂ ਕੱਢੀ, ਫਿਰ ਉਹ ਕਿਸੇ ਮੁਕਾਬਲੇ 'ਚ ਆਏ। ਇਹ ਗੱਲ ਸਿਰਫ ਇੰਨੀ ਕਾ ਕਿ ਬੰਦਾ ਟਿਕਿਆ ਰਵੇ, ਮੈਦਾਨ ਨਾ ਛੱਡੇ। ਤੂੰ ਇੱਕ ਥਾਂ ਤੇ ਟਿਕ ਗਿਆ ਨਾ ਤਾਂ ਬਸ ਤੂੰ ਕਾਮਯਾਬ ਆ। ਜੇ ਅੱਜ ਮੈਂ ਆਹ ਕੰਮ ਕੀਤਾ, ਮੈਂ ਸਵੇਰੇ ਕਹਾਂ ਵੀ ਮੈਂ ਹੋਰ ਕਰੂੰ, ਸਵੇਰੇ ਹੋਰ ਕਰੂੰ, ਨਹੀਂ, ਇੱਦਾਂ ਨਹੀਂ, ਇੱਦਾਂ ਗੱਲ ਨਹੀਂ ਬਣਦੀ। ਟਿਕਣਾ ਪੈਂਦਾ, ਫਿਰ ਚਾਹੇ ਛੋਲਿਆਂ ਵਾਲੀ ਰੇਹੜੀ ਕਿਉਂ ਨਾ ਹੋਵੇ। ਫਿਰ 10 ਧੀਆਂ ਪੁੱਤ ਪਾਲ ਕੇ ਤੇ ਵਿਆਹ ਨਹੀਂ ਦਿੱਤੇ ਉਹਨੇ, ਤੁਹਾਨੂੰ ਦਿਖਾਇਆ ਨਹੀਂ। ਸਿਰਫ ਕੀ ਉਹ ਛੋਲਿਆਂ ਵਾਲੀ ਰੇਹੜੀ ਤੇ ਟਿਕਿਆ ਰਿਹਾ। 40 ਸਾਲ ਉਹਨੂੰ ਹੋ ਗਏ ਵੀ ਹਜੇ ਵੀ ਉਹ ਛੋਲੇ। ਜਦੋਂ ਬੰਦਾ ਆਪਦੀ ਥਾਂ ਬਣਾ ਲੈਂਦਾ ਨਾ, ਆਪਦੀ ਥਾਂ ਇੱਦਾਂ ਨਹੀਂ ਬਣਦੀ ਬਈ ਤੂੰ 10 ਦਿਨ ਕੋਈ ਕੰਮ ਕੀਤਾ ਤੇ ਤੇਰੀ ਥਾਂ ਬਣ ਗਈ ਨਾ। ਆਪਦੀ ਥਾਂ ਬਣਦੀ ਆ ਕੋਈ ਟਾਈਮ ਲੱਗਿਆ, ਕੋਈ ਟਾਈਮ ਦਿੱਤਿਆਂ, ਇੱਕ ਥਾਂ ਟਿਕਿਆ, ਫਿਰ ਤੁਹਾਡੀ ਥਾਂ ਬਣ ਜਾਂਦੀ। ਫਿਰ ਦੁਨੀਆ ਮੰਨਣ ਲੱਗ ਜਾਂਦੀ, ਫਿਰ ਦੁਨੀਆ ਆਪੇ ਤੁਰ ਕੇ ਆਂਦੀ। ਫਿਰ ਨਹੀਂ ਦੇਖਦੀ ਜ਼ਾਤ ਬਰਾਦਰੀ ਕੀ ਆ, ਕਿੰਨਾ ਕੁ ਗਰੀਬ ਆ, ਕਿੰਨਾ ਕੁ ਅਮੀਰ ਆ। ਫਿਰ ਲੋੜ ਬਣ ਜੰਨਾ ਤੂੰ ਦੁਨੀਆ ਦੀ। ਫਿਰ ਦੁਨੀਆ ਤੁਰ ਕੇ ਤੇਰੇ ਕੋਲ ਆਂਦੀ ਜਦੋਂ ਤੂੰ ਆਪ ਦਾ ਟਿਕਾਣਾ ਪੱਕਾ ਕਰ ਲੈਣਾ। ਆਪ ਦਾ ਕਿੱਲਾ ਜਦੋਂ ਪੱਕਾ ਹੋ ਜਾਵੇ ਨਾ, ਤੇ ਫਿਰ ਬੰਦਾ ਬੇਡਰ ਹੋ ਜਾਂਦਾ। ਇੱਦਾਂ ਹੀ ਅੱਜ ਮੈਂ ਜਿੱਥੇ ਬੈਠਾ, ਇਹ ਸਾਡੇ ਗਰਾਈ ਪਿੰਡ ਆ, 619 ਗਾਹਬੇ। ਉੱਥੇ ਮੇਰਾ ਭਰਾ ਤੁਸੀਂ ਦੇਖਦੇ ਆ ਕੰਮ ਕਰਦਾ ਵੀ ਇਹ ਚਿਲਮਾਂ ਬਣਾਉਂਦੇ ਹੁੱਕੇ ਦੀਆਂ। ਇਹਨੇ ਐਸੀ ਆਪਣੀ ਥਾਂ ਬਣਾਈ ਆ ਵੀ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ? ਤਕਰੀਬਨ 30 ਸਾਲ ਹੋ ਗਏ ਜੀ ਇਸ ਦਾ। 30 ਸਾਲ ਹੋ ਗਏ ਇਹਨਾਂ ਨੂੰ ਆ ਚਿਲਮਾਂ ਬਣਾਉਂਦਿਆਂ, ਚਿਲਮਾਂ ਮੜਦਿਆਂ ਨੂੰ। ਤੇ 30 ਸਾਲਾਂ ਬਾਅਦ ਹੁਣ ਹੋਇਆ ਕੀ ਆ, ਹੁਣ ਬੰਦੇ ਲੱਭ ਲੈਂਦੇ ਆ ਵੀ ਕਿੱਥੇ ਬੈਠਾ। ਬੰਦੇ ਆਪ ਤੁਰ ਕੇ ਆਉਂਦੇ ਆ, ਆਪ ਦਾ ਕਿੱਲਾ ਕਾਇਮ ਕਰ ਲਿਆ, ਇੱਕ ਥਾਂ ਤੇ ਟਿਕ ਗਿਆ ਤੇ ਰੱਬ ਨੇ ਕਾਮਯਾਬੀ ਦੇ ਦਿੱਤੀ। ਹੁਣ ਬੰਦੇ ਲੱਭਦੇ ਆ। ਹੁਣ ਅੱਲਾ ਕਰੇ ਜਦੋਂ ਉਹ ਨਾ ਬਣ ਜਾਂਦਾ, ਥਾਂ ਬਣ ਜਾਂਦੀ ਆ, ਫਿਰ ਉਹ ਗਰੀਬੀ ਦੀ ਮਿਆਦ ਵੀ ਮੁੱਕ ਜਾਂਦੀ। ਤੇ ਮੈਂ ਤੁਹਾਡੀ ਗੱਲਬਾਤ ਕਰਾਨਾ ਭਾਈ ਦੇ ਨਾਲ। ਅਸੀਂ ਇਸ ਟਾਈਮ ਦੇ ਘਰੇ ਬੈਠੇ ਆ, ਆਪਦੇ ਵਿਹੜੇ ਦੇ ਵਿੱਚ। ਵੇਖਣ 'ਚ ਤਾਂ ਤੁਸੀਂ ਦੇਖ ਰਹੇ ਵੀ ਇਹ ਨਿੱਕੀ ਜਿਹੀ ਦੁਕਾਨ ਆ, ਪਰ ਬਾਈ ਨੂੰ ਦੁਨੀਆ ਮੰਨਦੀ ਹੈ। ਹੁੱਕਾ ਪੀਣ ਵਾਲੇ ਬੰਦੇ ਬਾਈ ਨੂੰ ਜਾਣਦੇ ਨਾ, ਹੁਣ ਇਹ ਹੋ ਨਹੀਂ ਸਕਦਾ। ਫਿਰ ਇਹਨਾਂ ਦਾ ਜੱਦੀ ਪੁਸ਼ਤੀ ਕੰਮ। अस्सलाम वालेकुम जी। वालेकुम अस्सलाम भाई, क्या हाल है जी? ठीक ठाक जी। ठीक, शुक्र अल्हम्दुलिल्लाह जी। ਕੀ ਨਾਮ ਆ ਜੀ ਤੁਹਾਡਾ? जी मकसूद अहमद जी। ਅੱਛਾ, ਮਕਸੂਦ। हाँ जी। ਮਕਸੂਦ ਸਾਹਿਬ, ਇਹ ਤੁਹਾਡੇ ਪਿਓ ਦਾਦੇ ਦਾ ਕੰਮ ਆ ਜਾਂ ਤੁਸੀਂ ਸ਼ੁਰੂ ਕੀਤਾ ਜੀ? ਜੀ ਵਾਲਦ ਸਾਹਿਬ ਪਹਿਲੇ ਕਰਦੇ ਸਨ ਜੀ ਸੁਨਿਆਰਾ ਕੰਮ। ਅੱਛਾ। ਤੇ ਉਹ ਫਿਰ ਨਾ ਅਸੀਂ ਛੋਟੇ ਛੋਟੇ ਸਾਂ, ਤਕਰੀਬਨ ਕੋਈ 15 ਸਾਲ ਦਾ, ਕੋਈ 12 ਸਾਲ ਦਾ, ਹਾਂ ਹਾਂ। ਇਸ ਤਰ੍ਹਾਂ ਕਰਤੇ ਵਾਲਦ ਸਾਹਿਬ ਫਿਰ ਟੁਰ ਗਏ। ਅੱਛਾ। ਸੁਨਿਆਰਾ ਕੰਮ ਫਿਰ ਸਾਨੂੰ ਤਾਂ ਆਂਦਾ ਨਹੀਂ ਸੀ, ਹਾਂ ਹਾਂ। ਇਸ ਵਾਸਤੇ ਕੋਈ ਥੋੜਾ ਬਹੁਤਾ ਸਾਨੂੰ ਨਾ ਇਹ ਫਿਰ ਚਿਲਮਾ ਦਾ ਵਾਲਦ ਸਾਹਿਬ ਹੋਰਾਂ ਨੇ ਜਿਹੜਾ ਜਿਤਨਾ ਕੋ ਉਹਨਾਂ ਨੂੰ ਆਂਦਾ ਸਾਨੂੰ ਉਹ ਦੱਸਦੇ ਚਲੇ ਗਏ। ਹਾਂ ਆਸਤਾ ਆਸਤਾ ਕਰਤੇ ਅੱਲਾ ਦਾ ਬੜਾ ਸ਼ੁਕਰ ਹੈ, ਅਸੀਂ ਉਹ ਵਾਲਦ ਵਾਲਾ ਕੰਮ ਫਿਰ ਵਾਪਸ ਲਿਆਂਦਾ। ਹਾਂ। ਤੇ ਸਾਨੂੰ ਇਹ ਕੰਮ ਕਰਦੇ ਪਏ ਨੂੰ ਤਕਰੀਬਨ ਜੀ 30 ਸਾਲ ਹੋ ਗਏ। ਅੱਛਾ। ਤੇ 30 ਸਾਲ ਤੋਂ ਅਸੀਂ ਇਹੀ ਕੰਮ ਕਰ ਰਹੇ ਹਾਂ। ਦੁਨੀਆ ਸਾਨੂੰ ਬੜੀ ਜਾਣਦੀ ਮਾਸ਼ਾਅੱਲਾ, ਠੀਕ ਖਾਸੀ ਦੁਨੀਆ ਜਾਣਦੀ। ਦੂਰੋਂ ਦੂਰੋਂ ਲੋਕ ਆ ਤੇ ਸਾਡੇ ਕੋਲ ਚਿਲਮਾ ਲੈ ਤੇ ਜਾਂਦੇ ਨੇ। ਹਾਂ। ਤੇ ਬਹੁਤ ਹੀ ਮਿਆਰੀ ਕੰਮ ਮਾਸ਼ਾਅੱਲਾ। ਪੂਰੀ ਚਿਲਮ ਵੀ ਤੁਹਾਨੂੰ ਵਿਖਾਵਾਂਗੇ ਹਾਂ। ਤੇ ਅੱਲਾ ਦੇ ਹੁਕਮ ਨਾਲੇ ਤੁਹਾਨੂੰ ਵੀ ਪਸੰਦ ਆਵੇਗਾ। ਲੇਕਿਨ ਹੈ ਮਜ਼ਦੂਰੀ, ਤੇ ਉਹੀ ਅਸੀਂ ਘਰ ਵੀ ਬਹਿ ਤੇ ਕੀਤੀ ਰੱਖਦੇ ਆ। ਸਾਡੀ ਦੁਕਾਨ ਹੈ, ਘਰ ਹੀ ਹੈ ਛੋਟੀ ਜੀ ਬਸ। ਇਸੇ ਤਰ੍ਹਾਂ ਸਾਡਾ ਜ਼ਿੰਦਗੀ ਦਾ ਕੋਈ 30 ਸਾਲ ਅਰਸਾ ਇਸੇ ਤਰ੍ਹਾਂ ਹੀ ਗੁਜ਼ਰ ਗਿਆ ਜੀ। ਹਾਏ ਹਾਏ। ਤੇ ਅੱਲਾ ਮਾਲਕ ਖੈਰ ਕਰੇਗਾ। ਉਮੀਦ ਅੱਲਾ ਨਾਲ ਬੜੀ ਰੱਖੀ ਹੋਈ ਹੈ, ਇਨਸ਼ਾਅੱਲਾ ਅੱਲਾ ਤਾਲਾ ਤੇ ਸਾਡਾ ਕੰਮ ਠੀਕ ਕਰ ਦੇਵੇਗਾ ਇਨਸ਼ਾਅੱਲਾ। ਵਾਹ ਵਾਹ। ਹਾਂਜੀ। ਹੁਨਰ ਤੇ ਤਾਲੀਮ ਐਸੀ ਸ਼ੈ ਹੈ ਵੀ ਇਹ ਤੁਹਾਡੇ ਕੋਲੋਂ ਜੇ ਕੋਈ ਡਾਕੂ ਤੁਹਾਨੂੰ ਪੈ ਜੇ ਨਾ, ਇਹ ਖੋ ਨਹੀਂ ਸਕਦਾ। ਟੂਮਾ ਲੈ ਜੂ, ਪੈਸਾ ਲੈ ਜੂ, ਡੰਗਰ ਲੈ ਜੂ, ਤੂੜੀ ਦੀ ਧੜ ਤੋਂ ਨਾ ਤੂੜੀ ਵੀ ਚੱਕ ਕੇ ਲੈ ਜੂ, ਪਰ ਤੁਹਾਡਾ ਹੁਨਰ ਤੇ ਤਾਲੀਮ ਨਹੀਂ ਤੁਹਾਡੀ ਕੋਈ ਖੋ ਸਕਦਾ। ਜਿਹੜਾ ਪਿਓ ਦਾਦੇ ਤੋਂ ਹੁਨਰ ਲਿਆ ਨਾ, ਉਹ ਤਾਂ ਨਹੀਂ ਨਾ ਕੋਈ ਖੋ ਸਕਦਾ, ਉਹ ਕੋਈ ਭੁਲਾ ਨਹੀਂ ਸਕਦਾ। ਪਰ ਇਹ ਆ ਵੀ ਜਿਵੇਂ ਉਹ ਕਹਿੰਦਾ ਵੀ ਉਹ ਸੁਨਿਆਰੇ ਵਾਲੀ ਠੋਕ ਠੋਕੀ ਹੈ ਵੀ, ਇਹਨੂੰ ਵੀ ਜ਼ੋਰ ਕੇ ਨਹੀਂ ਵੱਜਦੀ। ਉਹ ਠੋਕ ਠੋਕ ਲਾਈ ਆ, ਉਹ ਜਿਹੜੀ ਮੱਠੀ ਮੱਠੀ ਠੋਕ ਠੋਕ ਆ ਨਾ,
ਤੇ ਉਹ ਗਰੀਬੀ ਕੱਢ ਦੂਗੀ। ਇਨਸ਼ਾਅੱਲਾ ਉਹ ਗੱਲ ਕਰਦਾ ਵੀ ਰੱਬ ਦੇ ਘਰ ਚ ਉਮੀਦ ਆ ਉਮੀਦ ਹੈ। ਹਾਂਜੀ ਵੀ ਇਹ ਗਰੀਬੀ, ਪਰ ਟਾਈਮ ਲੱਗ ਜਾਂਦਾ। ਤੁਹਾਨੂੰ ਦੱਸਿਆ ਨਹੀਂ ਵੀ ਉਂਗਲਾਂ ਵਿੰਗੀਆਂ ਹੋ ਜਾਂਦੀਆਂ, ਹਾਂਜੀ ਫਿਰ ਜਾ ਕੇ ਘਰੋਂ ਧੱਕਾ ਦੇਣਾ ਪੈਂਦਾ ਗਰੀਬੀ ਨੂੰ। ਜੀ ਹਾਂਜੀ ਤੇ ਤੁਸੀਂ ਇਸ ਕੰਮ ਦੇ ਵਿੱਚ ਕੀ ਹੁਣ ਤੱਕ ਕੀ ਕੱਢਿਆ ਪਾਇਆ, ਜੇ ਬੰਦਾ ਮੋਟਾ ਜਿਹਾ ਪੁੱਛੇ? ਬਸ ਆਪਣੇ ਬੱਚਿਆਂ ਨੂੰ ਪਾਲਿਆ ਹੈ ਹਾਂ। ਤੇ ਮਾੜਾ ਚੰਗਾ ਜਿਸ ਤਰ੍ਹਾਂ ਦੀ ਉਹਨਾਂ ਦੀ ਤਾਲੀਮ ਪਰਵਰਿਸ਼ ਸਾਡੇ ਕੋਲ ਹੋਈ ਉਤਨੀ ਅਸੀਂ ਕਰ ਰਹੇ ਹਾਂ। ਤੇ ਇਹਦੇ ਚ ਕੀ ਪਾਣਾ, ਕੋਈ ਮੱਝ ਨਹੀਂ, ਕੋਈ ਮੁਰੱਬਾ ਨਹੀਂ, ਕੋਈ ਚੀਜ਼ ਨਹੀਂ। ਅੱਲਾ ਨੇ ਹੱਥ ਦਿੱਤੇ ਨੇ, ਬਸ ਕਮਾਈ ਜਾਓ, ਖਾਈ ਜਾਓ। ਖਾਈ ਜਾ। ਹਾਂਜੀ ਬਸ ਇਸ ਤਰ੍ਹਾਂ ਸਰਕਲ ਚੱਲ ਰਿਹਾ ਹੈ ਜੀ। ਹੈ ਤਾਂ ਦਾਲ ਫੁਲਕਾ ਹੀ ਹੈ, ਗੱਲ ਉਹਦੀ ਸਹੀ ਆ। ਇਹਦਾ ਦੌਰ ਵੀ ਐਡਾ ਹੈ ਨਹੀਂ। ਹਾਂਜੀ ਹਾਂਜੀ ਇਹ ਪੱਕੇ ਜੇ ਬੰਦੇ ਆ ਜਿਹੜੇ ਹੁੱਕਾ ਪੀਂਦੇ ਆ। ਜੀ ਜੀ, ਨਾਲੇ ਮਹਿੰਗਾਈ ਦਾ ਦੌਰ ਹੈ ਤੇ ਮਜ਼ਦੂਰੀ ਨਾਲ ਮੇਰੇ ਕੋਲ ਮਾਸ਼ਾਅੱਲਾ 4 ਬੱਚੀਆਂ, 4 ਬੱਚੇ ਨੇ। ਮਾਸ਼ਾਅੱਲਾ। ਤੇ ਉਸ ਹਿਸਾਬ ਨਾਲ 1000-1500 ਰੁਪਏ ਅਗਰ ਮੈਂ ਕਮਾ ਵੀ ਲੈਣਾ ਤਾਂ ਉਹਦਾ ਸ਼ਾਮ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਗਿਆ, ਕਿੱਥੋਂ ਆਇਆ ਹੈ। ਤੇ ਅਲਹਮਦੁਲਿਲਾ ਹਾਂ, ਉਮੀਦ ਅੱਲਾ ਨਾਲ ਬਹੁਤ ਅੱਛੀ ਰੱਖੀ ਹੋਈ ਹੈ। ਇਨਸ਼ਾਅੱਲਾ ਹੁਣ ਕਿਸੇ ਨਾ ਕਿਸੇ ਦਿਨ ਸਾਨੂੰ ਕਾਮਯਾਬ ਕਰੋ। ਕਿਉਂ ਨਹੀਂ ਮੇਰਾ ਮਾਲਕ ਕਾਮਯਾਬ। ਪਰ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਜਦੋਂ ਅਸੀਂ ਬੈਠੇ ਨਾ ਵਿਹੜੇ 'ਚ, ਹਾਂਜੀ ਤੇ ਮੁੰਡਾ ਇਹਦਾ ਸਕੂਲੋਂ ਆਇਆ, ਜੀ ਜੀ ਨਿਆਣੇ ਪੜ੍ਹਾ ਰਿਹਾ। ਹਾਂਜੀ ਇਹ ਨਿਆਣਾ ਮੇਰਾ ਬੈਠਾ ਛੋਟਾ ਉਰੇ ਆ ਮੇਰਾ ਪੁੱਤ ਉਰੇ ਆ। ਉਹਨੇ ਅਵੈਸ ਦੋਨੇ ਆ ਜਾਓ ਤੁਸੀਂ। ਹਾਂ, ਕੀ ਨਾਂ ਤੇਰਾ? ਮੁਹੰਮਦ ਸ਼ੁਏਬ। ਵਾਹ ਬਈ ਵਾਹ, ਕਿਹੜੀ ਜਮਾਤ 'ਚ ਆ? ਕਿਹੜੀ ਜਮਾਤ 'ਚ ਆ? 2 ਦੇ ਵਿੱਚ? ਤਾਂ ਅੰਗਰੇਜ਼ੀ ਵੀ ਬੋਲਦਾ। ਵਾਹ ਬਈ ਵਾਹ। ਤੇਰਾ ਕੀ ਨਾਂ ਜੀ? ਅਵੈਸ। ਦੋਵਾਂ ਦਾ ਅਵੈਸ ਆ? ਨਹੀਂ ਨਹੀਂ, ਮੁਹੰਮਦ ਸ਼ੁਏਬ, ਮੁਹੰਮਦ ਅੱਛਾ ਸ਼ੁਏਬ, ਠੀਕ ਹੈ। ਤੂੰ ਕਿਹੜੀ ਜਮਾਤ 'ਚ ਆ? ਚੌਥੀ 'ਚ? ਮਾਸ਼ਾਅੱਲਾ। ਲੈ ਨਿਆਣੇ ਪੜ੍ਹਾ ਰਿਹਾ ਜੀ। ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਇਹ ਆ ਵੀ ਨਿਆਣੇ ਪੜ੍ਹਾ ਰਿਹਾ ਹੈ। ਹਾਂਜੀ ਜਿਤਨੇ ਜੋਗੇ ਆ ਇਨਸ਼ਾਅੱਲਾ ਅਸੀਂ ਉਹ ਆਪਣਾ ਜ਼ੋਰ ਮਾਰਾਂਗੇ ਆਪਣੇ ਬੱਚਿਆਂ ਨੂੰ ਪੜਾਉਣ ਵਿੱਚ। ਅੱਲਾਹ ਤਾਲਾ ਖੈਰ ਕਰੇਗਾ ਇਨਸ਼ਾਅੱਲਾ। ਨਹੀਂ ਜੀ, ਤਾਲੀਮ ਵਰਗੀ ਸ਼ੈ ਕੋਈ ਨਹੀਂ। ਜਿੱਦਾਂ ਤੇਰੇ ਕੋਲ ਹੁਨਰ ਆ ਨਾ, ਤੂੰ ਅੱਜ ਆਪ ਦੀ ਰੋਟੀ ਕਮਾ ਜੀ, ਜੀ। ਰਿਹਾ। ਤਾਲੀਮ ਵੀ ਇੱਕ ਬੜੀ ਸ਼ੈ ਆ। ਹਾਂਜੀ ਹਾਂਜੀ ਇਹ ਰੋਜ਼ੀ ਰੋਟੀ ਵਾਸਤੇ ਵੀ ਆ ਤੇ ਹੋਰ ਬੜੇ ਥਾਂ ਤੇ ਕੰਮ ਆਉਂਦੀ ਹੈ। ਜੀ ਜੀ ਬਿਲਕੁਲ। ਉਮੀਦ ਕਰਨੇ ਆ ਅੱਲਾਹ ਤਾਲਾ ਇਹਨਾਂ ਨੂੰ ਸੋਬਤ ਅੱਛੀ ਦੇਣ ਦੀ ਸਾਨੂੰ ਕੋਸ਼ਿਸ਼ ਤੇ ਹੈ। ਅੱਛਾ, ਹੁਣ ਤੁਹਾਡੇ ਕੰਮ ਦੀ ਗੱਲ ਕਰੀਏ, ਜਿਹੜੀ ਆ ਮਿੱਟੀ ਦੀ ਆ, ਜੀ ਜੀ, ਇਹ ਤੁਸੀਂ ਕਿੱਥੋਂ ਲੈਂਦੇ ਆ, ਕਿੱਥੋਂ ਬਣਾਉਂਦੇ? ਇਹ ਜੀ ਪਾਕ ਪਤਨ ਸ਼ਰੀਫ ਹੈ ਤੋਂ ਤਕਰੀਬਨ ਬਣ ਜਾਂਦਾ 150 ਕਿਲੋਮੀਟਰ। ਹਾਂਜੀ। ਮੋਟਰਸਾਈਕਲ ਤੇ ਖੁਰਜੀ ਪਾ ਲਈ ਜਿਤਨੀ ਕ ਆਪਣੀ ਵਸੀਅਤ ਮੁਤਾਬਕ ਲੈ ਆਂਦੀਆਂ। 100 ਚਿਲਮ ਲੈ ਆਂਦੀ, 150 ਚਿਲਮ ਲੈ ਆਂਦੀ ਖੁਰਜੀ ਵਿੱਚ ਪਾ ਤੇ। ਪਾਕ ਪਤਨ ਤੋਂ ਕਿਉਂ ਬਣਦੀ ਹੈ? ਹੋਰ ਥਾਂ ਤੇ ਨਹੀਂ ਬਣਦੀ? ਹੋਰ ਥਾਂ ਤੇ ਵੀ ਬਣਦੀਆਂ ਨੇ ਜੀ, ਸ਼ਾਹਕੋਟ ਬਣਦੀਆਂ ਨੇ, ਚਨਿਓਟ ਨਹੀਂ, ਇਹਦੀ ਕੋਈ ਮਿੱਟੀ ਦੀ ਕੋਈ ਖਾਸ ਗੱਲ ਆ? ਖਾਸੀਅਤ ਇਹ ਵੀ ਇਹ ਚਿਲਮ ਬਿਲਕੁਲ ਨਾ ਬਣਨ ਵਿੱਚ ਵੀ ਖੂਬਸੂਰਤ ਹੈ, ਮਿੱਟੀ ਵੀ ਠੀਕ ਹੈ ਤੇ ਸਾਡੇ ਬਣਾਉਣ ਵਿੱਚ ਵੀ ਸਾਨੂੰ ਬਹੁਤ ਆਸਾਨੀ ਤਕਰੀਬਨ ਮਿਲਦੀ ਜੀ। ਇਹਦੀ ਗੁਲਾਈ, ਇਹਦਾ ਹਿਸਾਬ ਕਿਤਾਬ, ਬਣਾਵਟ, ਇਹਦੀ ਹੰਡਾਈ ਅਗਰ ਚਿਲਮ ਵਿਖਾ ਲਵੋ ਤੇ ਤਕਰੀਬਨ ਕੋ 2-2 ਸਾਲ, 5-5 ਸਾਲ, 6 ਮਹੀਨੇ ਇੱਕ ਆਮ ਜਿਹਾ ਰੂਲ ਹੈ ਜੀ। ਚਿਲਮ ਬਹੁਤ ਜ਼ਿਆਦਾ ਦੇਰ ਪਾ ਹੰਡਣ ਵਾਲੀ ਚਿਲਮ ਹੈ। ਤੇ ਪਾਕ ਪਤਨ ਸ਼ਰੀਫ ਦੇ ਵਿੱਚ ਵੀ ਕੋਈ ਖਾਸ ਘਰ ਆ ਜਿੱਥੇ ਚੱਲਦੀ ਹੈ? ਉੱਥੇ ਭੱਠੀਆਂ ਬਣੀਆਂ ਨੇ ਤਕਰੀਬਨ 7-8 ਭੱਠੀਆਂ ਬਣੀਆਂ ਨੇ। ਅਲੱਗ-ਅਲੱਗ ਲੋਕ ਆਪਣਾ ਆਪਣਾ ਕੰਮ ਕਰਦੇ, ਹੁਨਰ ਵਿਖਾ ਰਹੇ ਨੇ ਲੋਕਾਂ ਨੂੰ। ਚਿਲਮਾਂ ਸਾਦੀਆਂ ਬਣਾਉਂਦੇ ਨੇ ਜੀ। ਅੱਛਾ, ਇਹ ਚਿਲਮ ਬਣਦੀ ਵੀ ਤੁਹਾਨੂੰ ਦਿਖਾਵਾਂਗੇ, ਭੱਠੀ ਇਹਦੀ ਦਿਖਾਵਾਂਗੇ ਵੀ ਕਿੱਦਾਂ ਦੀ ਹੁੰਦੀ ਆ, ਕਿੱਦਾਂ ਘਮਾਰ ਹੈ ਬਣਾਉਂਦਾ ਜੀ ਜੀ, ਤੇ ਕਿੱਦਾਂ ਕਾਰੀਗਰ ਹੱਥਾਂ ਨਾਲ ਬਣਾ ਕੇ ਫਿਰ ਗਾਂ ਪਕਾਉਂਦੇ ਕਿਵੇਂ, ਜੀ ਇਹ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਇਨਸ਼ਾਅੱਲਾ। ਮੈਂ ਕਹਿੰਦਾ ਆਪਾਂ ਦਿਖਾਈ ਵੀ ਸੀ ਇੱਕ ਵਾਰੀ। ਨਹੀਂ, ਉਹ ਤਾਂ ਸੱਚ ਭਾਂਡੇ ਦਿਖਾਏ, ਚਿਲਮ ਨਹੀਂ ਦਿਖਾਈ। ਅੱਛਾ, ਜੋ ਚਿਲਮ ਤੁਸੀਂ ਲਿਆਉਂਦੇ ਆ ਵੀ ਇਹ ਕਿੰਨੇ ਕੁ ਦੀ ਹੈ? ਇਹ ਤਕਰੀਬਨ ਟੁੱਟ ਬਾਜ ਪਾ ਤੇ 60 ਰੁਪਏ ਦੀ ਪੈ ਜਾਂਦੀ ਜੀ। 60 ਰੁਪਈਆਂ ਦੀ? ਹਾਂਜੀ, 6000 ਦਾ 100 ਚਿਲਮ ਮਿਲ ਜਾਂਦੀ। ਅੱਛਾ ਅੱਛਾ। ਹਾਂਜੀ ਉਹ ਕਹਿੰਦਾ ਵੀ ਸਕੂਟਰ ਤੇ ਬੁਕਚੀ ਪਾ ਕੇ ਨਾ ਜੀ ਜੀ ਜਿੰਨੀਆਂ ਕੁ ਵਿੱਚ ਆਉਂਦੀਆਂ ਫਿਰ ਇੱਕ ਗੇੜੇ ਚ ਲੈ ਆਉਣਾ। ਜੀ ਜੀ। ਅੱਛਾ, ਇਹ ਚਿਲਮ ਆ ਗਈ ਤੁਹਾਨੂੰ 60 ਰੁਪਈਆਂ ਦੀ ਮਿਸਾਲ ਆ। ਤੇ ਗਾਂ ਤੁਸੀਂ ਇਹ ਕੀ ਇਹਦੇ ਤੇ ਕੰਮ ਕੀ ਹੁੰਦਾ ਇਹਦੇ ਤੇ? ਅੱਗੇ ਅਸੀਂ ਲੋਹੇ ਵਿੱਚ ਤਿਆਰ ਕਰਦੇ ਹਾਂ ਜੀ, ਸਟੀਲ ਵਿੱਚ ਤਿਆਰ ਕਰਦੇ ਹਾਂ। ਕੋਈ ਸਾਈ ਵਾਲਾ ਜਾਂ ਕੋਈ ਸ਼ੌਕ ਵਾਲਾ ਬੰਦਾ ਸਾਨੂੰ ਕਹੇ ਵੀ ਸਾਨੂੰ ਪਿੱਤਲ ਵਿੱਚ ਬਣਾ ਤੇ ਦਿਓ ਤੇ ਫਿਰ ਅਸੀਂ ਉਹ ਪਿੱਤਲ ਵਿੱਚ ਤਿਆਰ ਕਰਕੇ ਦੇ ਦਿੰਦੇ ਹਾਂ ਜੀ। ਆ ਹੁਣ ਇਦਾਂ ਬਣਿਆ ਹੈ ਕੜਾ, ਇਹ ਜਿਸਤੀ ਆ, ਇਹ ਕੀ ਸਟੀਲ ਆ ਜੀ? ਕਿ? ਇਹ ਮੈਗਨੇਟ ਸਟੀਲ ਹੈ ਜੀ। ਅੱਛਾ, ਸਟੀਲ ਆ ਇਹ? ਜੀ ਮੈਗਨੇਟ ਸਟੀਲ ਹੈ ਜੀ। ਇਹ ਆਪੇ ਕਟਿਆ ਹੋਇਆ ਹੈ ਬਰੀਕ ਜੀ ਜੀ, ਸਾਰਾ ਹੱਥ ਦਾ ਕੰਮ ਹੈ, ਆਪ ਹੀ ਕਟਾਈ ਕਰਦੇ ਹਾਂ ਜੀ ਮੁਕੰਮਲ ਜੀ। ਸਿਰਫ ਪਹਿਲੇ ਜਿਸ ਤਰ੍ਹਾਂ ਪੇਟੀਆਂ ਵਾਲੀ ਚਾਦਰ ਹੁੰਦੀ ਇਸ ਤਰ੍ਹਾਂ ਪਹਿਲੇ ਸਾਫ਼ ਇੱਕ ਰੂਲ ਹੁੰਦਾ ਜੀ, 10 ਕਿਲੋ ਦਾ, 5 ਕਿਲੋ ਦਾ, ਜਿਤਨੀ ਆਪਣੀ ਹਸੀਅਤ ਉਸ ਮੁਤਾਬਕ ਲੈ ਆਂਦਾ ਜੀ। ਤੇ ਫਿਰ ਉਹਦੀ ਕਟਾਈ ਕਰਤੇ ਕਤੀਰੀਆਂ ਨਾਲ, ਇਹਦੇ ਨਾਲ ਜੀ। ਫਿਰ ਇਸ ਤਰ੍ਹਾਂ ਕਰਤੇ ਇਹਦਾ ਹਰ ਚੀਜ਼ ਦੀ ਅਲੱਗ-ਅਲੱਗ ਕਟਾਈ ਹੈ ਤੇ ਅਲੱਗ-ਅਲੱਗ ਬਣਾਵਟ ਹੈ। ਹਾਂਜੀ, ਬੜਾ ਬਰੀਕੀ ਦਾ ਕੰਮ ਆ ਜੀ ਤੇ ਬੜਾ ਖਤਰਨਾਕ ਕੰਮ ਆ, ਹੱਥ ਬਚਾ ਕੇ ਕਰਨਾ ਪੈਂਦਾ। ਇਦਾਂ ਹੁਣ ਇਹਨੂੰ ਵਿੜਨਗੇ ਨਾ ਤੇ ਇਦਾਂ ਫਿਰ ਚਿਲਮ ਬਣ ਜੂਗੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਇਹ ਫਿਰ ਇੱਕ ਚਿਲਮ ਤੇ ਜੇ ਮਿਸਾਲ ਆ 60 ਦੀ ਉਹ ਆ ਗਈ ਤੇ ਬਾਕੀ ਤੁਹਾਡਾ ਮਾਲ ਲਾ ਕੇ ਕਿੰਨਾ ਖਰਚਾ ਬਣ ਜਾਂਦਾ? ਤਕਰੀਬਨ ਮਜ਼ਦੂਰੀ ਹੈ ਜੀ, ਅਗਰ 500 ਸਾਡਾ ਖਰਚਾ ਹੁੰਦਾ, 500 ਮਜ਼ਦੂਰੀ ਹੈ। 1000 ਦੀ ਆ ਜਾਂਦੀ? ਹਾਂਜੀ। ਅੱਛਾ ਚਲੋ। ਹਾਂਜੀ, ਅਗਰ ਅਸੀਂ 1500 ਰੁਪਏ ਦੀ ਚਿਲਮ ਵੇਚਦੇ ਹਾਂ ਜਾਂ 1000 ਰੁਪਏ ਦੀ ਵੇਚਦੇ ਹਾਂ ਤਾਂ ਉਹਦੇ 500 ਰੁਪਏ ਖਰਚਾ ਗਿਆ, 500 ਰੁਪਏ ਮਜ਼ਦੂਰੀ ਸਮਝ ਲਓ। ਹਾਂਜੀ।
ਨਹੀਂ ਉਹ ਤਾਂ ਬਣਦਾ ਨੇ, ਕਾਰੀਗਰੀ ਦੇ ਵੀ ਤੇ ਪੈਸੇ ਹੋਣੇ ਚਾਹੀਦੇ ਆ ਨਾ ਜੀ। ਕਾਰਾਗਰੀ ਤਾਂ ਫਿਰ ਜਿਸ ਵਕਤ ਇਨਸਾਨ ਨੂੰ ਜ਼ਰੂਰਤ ਹੋਵੇ ਉਸ ਵਕਤ ਕਾਰਾਗਰੀ ਨੂੰ ਨਹੀਂ ਵੇਖਦਾ, ਜ਼ਰੂਰਤ ਅਸੀਂ ਆਪਣੀ ਪੂਰੀ ਕਰ ਰਹੇ ਹਾਂ ਜੀ, ਕਾਰਾਗਰੀ ਤਾਂ ਫਿਰ ਲੋਕਾਂ ਨੇ ਸਾਨੂੰ ਦੱਸਣਾ। ਹਾਂ ਅੱਛਾ, ਇੱਕ ਤੁਹਾਡੇ ਨਾ ਇੱਥੇ ਸੁਣਦੇ ਹੁੰਦੇ ਸੀ ਵੀ ਕੋਈ ਬਜ਼ੁਰਗ ਪਤਾ ਨਹੀਂ ਕਿਹੜੇ ਥਾਂ ਤੇ ਉਹ ਇਦਾਂ ਚਿਲਮ ਮੜ ਕੇ ਕੰਧ ਦੇ ਉੱਤੋਂ ਦੀ ਸਿੱਟਦੇ ਹੁੰਦੇ ਸੀ। ਉਹ ਪਹਿਲੇ ਦੱਸਦੇ ਸੀ ਜੀ ਇੱਦਾਂ ਕੋਈ ਮਾੜੀ ਹੈ, ਮੁਰਲੀਗੜ੍ਹ ਸਟੇਸ਼ਨ ਹੈ ਜੀ, ਉਸ ਤੋਂ ਅੱਗੇ ਇੱਕ ਮਾੜੀ ਸ਼ਹਿਰ ਹੈ, ਅੱਛਾ ਉੱਥੇ ਸਿੱਟਦੇ। ਉੱਥੇ ਇੰਜ ਕਰਤੇ, ਇਹ ਵੀ ਲੁਮਨਾ ਸਾਨੂੰ ਵੜ ਕੇ ਦੱਸਦੇ ਸਨ ਵੀ ਇਸ ਤਰੀਕੇ ਕਰਦੇ ਬਾਹਰ ਸਿੱਟਦੇ ਨੇ, ਲੇਕਿਨ ਅਸੀਂ ਆਪਣੀ ਅੱਖਾਂ ਨਾਲ ਨਹੀਂ ਅੱਛਾ ਅੱਖਾਂ ਨਾਲ ਨਹੀਂ ਵੇਖਿਆ। ਮਿੱਟੀ ਦਾ ਕਿਹੜਾ ਭਰੋਸਾ ਜੀ, ਬਾਹਰ ਸਿੱਟੀਏ ਟੁੱਟ ਜਾਵੇ, ਬੜੀ ਮੜਾਈ ਟੁੱਟ ਗਈ। ਮਿੱਟੀ ਦਾ ਕੋਈ ਭਰੋਸਾ ਨਹੀਂ, ਅਸੀਂ ਤਾਂ ਮੜੀ ਹੋਈ ਨਹੀਂ ਗਾਹਕ ਨੂੰ ਆਂਦੇ ਬਾਹਰ ਸਿੱਟੋ। ਹਾਂ ਤੁਹਾਡਾ ਇਸ ਕੰਮ 'ਚ ਕੋਈ ਹੋਰ ਸਾਥ ਕੌਣ ਦਿੰਦਾ? ਉਹ ਸਾਡੇ ਮੇਰੀ ਬੀਵੀ ਮੇਰਾ ਸਾਥ ਦਿੰਦੀ, ਜਿਹੜਾ ਵਾਹ 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 ਵਾਹ। ਕੋਈ ਮੇਰਾ ਬੱਚਾ ਕੰਮ ਕਰਨ ਵਾਲਾ ਉਹ ਮੇਰਾ ਸਾਥ ਦਿੰਦਾ ਜੀ। ਅੱਛਾ ਘਰ ਦੀ ਸਾਥ ਦਿੰਦੀ ਹੈ ਜਾਂ ਜੀ ਜਾਂ ਕੋਈ? ਜੀ ਜੀ। ਵਾਹ ਵਾਹ। ਇੱਕ ਭਾਈ ਵੀ ਕਰ ਲੈਂਦਾ ਮਾਸ਼ਾਅੱਲਾ, ਮੇਰੇ ਨਾਲੋਂ ਵੀ ਬਿਹਤਰ ਕੰਮ ਕਰ ਲੈਂਦਾ, ਉਹ ਅਗਰ ਫਰਕ ਹੋਵੇ ਤਾਂ ਫਿਰ ਉਹ ਮੇਰਾ ਸਾਥ ਦੇ ਦਿੰਦਾ। ਅੱਛਾ ਤੇ ਇਸੇ ਤਰ੍ਹਾਂ ਬਸ। ਇੱਕ ਚਿਲਮ ਨੂੰ ਕਿੰਨਾ ਟਾਈਮ ਲੱਗਦਾ ਜਿਵੇਂ ਹੁਣ ਆ ਇਹਨੂੰ ਮੜਨਾ? ਕੱਲੀ ਇੱਕ ਚਿਲਮ ਬਣਾਈਏ ਤਾਂ ਫਿਰ 6 ਘੰਟੇ ਲੱਗਦੇ ਨੇ। 6 ਘੰਟੇ ਇੱਕ ਚਿਲਮ? ਜੀ 6 ਘੰਟੇ ਚ ਇੱਕ ਚਿਲਮ। ਬੱਲੇ ਬੱਲੇ, ਨਹੀਂ ਫਿਰ ਤਾਂ ਠੀਕ ਆ, ਫਿਰ ਤਾਂ 500 ਦੀ ਤਾਂ ਕਹਿ ਰਹੇ ਆ, ਇਹ ਤਾਂ ਫਿਰ ਜ਼ਿਆਦਾ ਬਣਦੀ ਹੈ। ਨਹੀਂ ਤੁਹਾਡੀ ਮਜ਼ਦੂਰੀ ਤਾਂ ਫਿਰ ਜ਼ਿਆਦਾ ਕੋਸ਼ਿਸ਼ ਕੀਤੀ ਹੈ 1000 ਰੁਪਇਆ ਇੱਕ ਦਿਨ ਵਿੱਚ ਮੈਂ ਕਮਾਉਂਦਾ ਜੀ। ਉਹ 1000 ਰੁਪਇਆ ਦੌਰ ਦੇ ਵਿੱਚ ਤੁਸੀਂ ਸੋਚ ਲਓ ਵੀ 1000 ਰੁਪਏ ਨੂੰ ਮੈਂ ਕਿਸ ਤਰ੍ਹਾਂ ਪੂਰਾ ਕਰਦਾ। ਹਾਂ ਇਹ ਅੱਲਾ ਜਾਣਦਾ ਜਾਂ ਮੈਂ ਜਾਣਦਾ। ਸਹੀ ਗੱਲ, ਸਹੀ। ਬਸ ਮਜ਼ਦੂਰੀ ਹੈ ਕੀਤੀ ਜਾ ਰਿਹਾ। ਜਦੋਂ ਤੁਸੀਂ 30 ਸਾਲ ਪਹਿਲਾਂ ਜਦੋਂ ਚਾਲੂ ਕੀਤਾ ਇਹ ਕੰਮ, ਜੀ ਜੀ। ਉਸ ਟਾਈਮ ਇਹਦੀ ਮੰਗ ਕਿਵੇਂ ਸੀ? ਉਸ ਟਾਈਮ ਕੰਮ ਕਿਵੇਂ ਸੀ ਤੇ ਹੁਣ ਕਿਵੇਂ, ਕਿੰਨਾ ਕੁ ਫਰਕ ਪਿਆ? ਉਸ ਵਕਤ ਦੀ ਚਿਲਮ ਅਸੀਂ ਨਾ, ਸਾਨੂੰ ਬਣਾਉਣੀ ਨਹੀਂ ਆਉਂਦੇ ਜੇ ਸਹੀ ਪੁੱਛੋ ਤਾਂ ਜੀ। ਇੱਕ ਇੱਥੇ ਕਾਂਬ ਲਾਈਏ ਨਾ ਤੇ ਫਿਰ 1 ਇੰਚ ਛੱਡ ਤੇ ਫਿਰ ਅੱਗੇ ਕਾਂਬ ਲਾਈਏ, ਇਸ ਤਰ੍ਹਾਂ ਕਰਤੇ। ਤੇ ਸਭ ਤੋਂ ਪਹਿਲੀ ਚਿਲਮ ਮੇਰੇ ਖਿਆਲ ਸੀ 25 ਰੁਪਏ ਦੀ ਵੇਚੀ ਹੈ ਜੀ। ਅੱਛਾ। ਹੁਣ ਤਾਂ 60 ਰੁਪਏ ਦੀ ਆਸਾਦੀ ਆਂਦੀ, ਉਸ ਵਕਤ 25 ਵੀ ਅਸੀਂ 25 ਰੁਪਏ ਦੀ ਬਣਾ ਤੇ ਵੇਚੀ ਹੈ ਜੀ। ਤੇ ਉਦੋਂ ਇਹ ਕੱਲੀ ਤਾਂ ਆਂਦੀ ਹੋਣੀ ਭਾਵੇਂ 5 ਰੁਪਏ ਦੀ? 3 ਰੁਪਏ ਦੀ। 3 ਰੁਪਏ? ਹਾਂਜੀ ਹਾਂਜੀ, 2.5 ਰੁਪਏ ਦੀ, 3 ਰੁਪਏ ਦੀ ਖਾਲੀ ਚਿਲਮ ਆਂਦੀ। ਅੱਛਾ। ਨਹੀਂ ਮੈਂ ਕਿਹਾ ਵੀ ਇਸ ਕੰਮ ਦੀ ਮੰਗ ਦੇ ਵਿੱਚ ਫਰਕ ਕੋ ਪਿਆ? ਮੰਗ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਉਸ ਵਕਤ ਕੋਈ ਲੈ ਤੇ ਜਾਂਦਾ, ਹੁਣ ਮਾਸ਼ਾਅੱਲਾ ਸਾਡੇ ਕੋਲ ਬਣਦੇ ਨਹੀਂ, ਲੋਕ ਲੈਣ ਵਾਲੇ ਜ਼ਿਆਦਾ ਨੇ। ਅੱਛਾ ਅੱਛਾ। ਹਾਂਜੀ, ਲੇਕਿਨ ਇਹ ਗੱਲ ਵੀ ਮਜ਼ਦੂਰੀ ਹੈ ਨਾ, ਫਿਰ ਇੱਕ ਦਿਨ ਵਿੱਚ ਅਗਰ 2 ਚਿਲਮਾਂ ਬਣਦੀਆਂ ਨੇ, ਅਸੀਂ ਜਿਤਨੀ ਵੀ ਕੋਸ਼ਿਸ਼ ਕਰ ਲਈਏ ਉਹਨਾਂ ਨੇ 2 ਹੀ ਬਣਨਾ ਨੇ। 2 ਬਣਾਣੀ। ਹਾਂਜੀ, ਫਿਰ ਰਾਤ ਨੂੰ ਤਾਂ ਅਸੀਂ ਕੰਮ ਨਹੀਂ ਕਰ ਸਕਦੇ, ਰਾਤ ਅੱਲਾਹ ਤਾਲਾ ਨੇ ਸੌਣ ਵਾਸਤੇ ਬਣਾਇਆ। ਨਹੀਂ ਰਾਤੀ ਤੇ ਸੌਂ। 12 ਘੰਟੇ ਕਰੀਦਾ ਹੈ। ਹਾਂ 2 ਚਿਲਮਾਂ ਬਣ ਜਾਂਦੀਆਂ 1000 ਰੁਪਏ ਦਾ, 1200 ਦਾ, ਇਹ ਕੰਮ ਇੱਕ ਦਿਨ ਵਿੱਚ ਕਰ ਲਈਦਾ ਜੀ। ਜੇ ਕੋਈ ਚਿਲਮ ਕਿਸੇ ਨੇ ਬਣਾਣੀ ਹੋਵੇ ਵੱਡਾ ਹੁੱਕਾ, ਉਹ ਸਾਈਜ਼ ਦਾ ਵੀ ਫਰਕ ਆ? ਜੀ ਜੀ, ਮੁਖਤਲਿਫ ਨੇ ਚਿਲਮਾਂ ਤਕਰੀਬਨ। ਇੱਕ ਹੁੱਕਾ 6 ਇੰਚ ਦਾ ਹੈ, ਇੱਕ ਹੁੱਕਾ 8 ਇੰਚ ਦਾ ਹੈ, 10 ਇੰਚ ਦਾ, 1 ਫੁੱਟ ਦਾ ਹੈ। ਨਹੀਂ ਇਹ ਫਿਰ ਮਿੱਟੀ ਦੀ ਚਿਲਮ 'ਚ ਫਰਕ ਹੋਊਗਾ? ਇਹ ਸਭ ਤੋਂ ਛੋਟੀ ਚਿਲਮ ਹੈ ਨਾ ਜੀ। ਹਾਂ ਇਹ ਵਾਲੀ ਸਭ ਤੋਂ ਛੋਟੀ ਚਿਲਮ। ਅੱਛਾ। ਥੋੜਾ ਜਿਹਾ ਦਾਗ ਨੇ, ਕੋਈ ਗੱਲ ਨਹੀਂ। ਇਹ ਸਭ ਤੋਂ ਛੋਟੀ ਚਿਲਮ ਹੈ ਜੀ। ਇਸ ਤੋਂ ਉੱਤੇ ਦੂਸਰੇ ਨੰਬਰ ਤੇ ਆ ਜਾਂਦੀ ਹੈ ਇਹ ਵਾਲੀ ਚਿਲਮ। ਹਾਂ ਅਸਲ ਸਾਈਜ਼ ਇਹਦੇ ਤੋਂ ਨਹੀਂ ਕੱਢਣਾ। ਇਸ ਤੋਂ ਉੱਤੇ ਵੀ ਇੱਕ ਸਾਈਜ਼ ਹੈ ਜੀ ਤਕਰੀਬਨ, ਉਹ ਸੁਪਰ ਚਿਲਮ ਜਿਹਨੂੰ ਆਪਾਂ ਡੇਰੇ ਵਾਲੀ ਚਿਲਮ ਕਹਿੰਦੇ ਅੱਛਾ 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 ਅੱਛਾ। ਇਹ ਚਿਲਮ 6 ਇੰਚ ਉੱਕੇ ਦੀ ਹੈ, ਇਹ ਚਿਲਮ 8 ਇੰਚ ਉੱਕੇ ਦੀ ਹੈ। ਤੇ ਜਿਹੜੀ ਡੇਰੇ ਵਾਲੀ ਚਿਲਮ ਹੈ ਉਹ ਤਕਰੀਬਨ 7 ਇੰਚ ਉਹਦਾ ਵਿੱਚੋਂ ਖਲਾ ਹੁੰਦਾ ਜੀ। ਅੱਛਾ। ਹਾਂਜੀ। ਅੱਛਾ ਤੇ ਕੋਈ ਮਿਸਾਲ ਆ ਕਿਸੇ ਬੰਦੇ ਨੇ ਦੂਰ ਬਹਿ ਕੇ ਚਿਲਮ ਮੰਗਾਣੀ ਹੈ, ਇਸ ਤਰ੍ਹਾਂ ਦਾ ਤਾਂ ਇਤਨੀਆਂ ਬਣਦੀਆਂ ਨਹੀਂ, ਉਸ ਤਰ੍ਹਾਂ ਦੂਰ ਭੇਜਣ ਵਾਲੀ ਚਿਲਮ ਅਗਰ ਕੋਈ ਕਵੇ ਤਾਂ ਫਿਰ ਅਸੀਂ ਭੇਜ ਦਿੰਦੇ ਹਾਂ ਜੀ। ਲੇਕਿਨ ਅੱਗੇ ਕੋਈ ਸ਼ੌਕੀਆ ਕਿਸੇ ਨੇ ਬਣਵਾਣੀ? ਜੀ ਜੀ ਭੇਜ ਦਿੰਦੇ ਹਾਂ, ਜਿਸ ਤਰ੍ਹਾਂ ਭੇਜ ਦਿੰਦੇ ਹਾਂ। ਇਹ ਜੀ ਬੜਾ ਕਾਮਯਾਬ ਕਾਰੀਗਰ ਆ। ਹਾਂਜੀ ਤੇ ਇਹ ਜੇ ਕੋਈ ਬੰਦਾ ਆ ਟੈਲੀਫੋਨ ਕਰੇ ਨਾ ਤੈਨੂੰ, ਜੀ ਜੀ, ਤਾਂ ਫਿਰ ਚੰਗੀ ਸ਼ੈ ਬਣਾ ਕੇ ਕੱਲੀ ਅੱਲਾ ਦੇ ਹੁਕਮ ਨਾਲ ਉਹ ਘਰ ਬੈਠਾ ਯਾਦ ਕਰੇਗਾ। ਅਗਰ ਉਹਦਾ ਹੁੱਕਾ ਹੈ ਨਾ ਜੀ ਲੱਖ ਰੁਪਏ ਦਾ, ਹਾਂ ਤੇ ਇਨਸ਼ਾਅੱਲਾ ਉਸ ਹੁੱਕੇ ਤੋਂ ਪਹਿਲੇ ਆਪਣੀ ਚਿਲਮ ਵੇਖਣਗੇ। ਵਾਹ ਵਾਹ ਵਾਹ। ਇਨਸ਼ਾਅੱਲਾ ਅੱਲਾ ਮੇਰੇ। ਟੈਲੀਫੋਨ ਨੰਬਰ ਆਪਣਾ ਬੋਲਿਓ ਜੀ। 0315 25 19 619, 0315 25 19 619। ਤੇ ਤੁਹਾਡਾ ਨਾਮ? ਮਕਸੂਦ ਅਹਿਮਦ ਜੀ। ਮਕਸੂਦ ਸਾਹਿਬ। ਚਲੋ ਜੇ ਕਿਸੇ ਨੂੰ ਲੋੜ ਹੋਈ ਤਾਂ ਤੁਹਾਨੂੰ ਟੈਲੀਫੋਨ ਕਰ ਲੂਗਾ, ਮੰਗਾ ਲੂਗਾ। ਅੱਲਾ ਦੇ ਹੁਕਮ ਨਾਲ। ਇਸ ਇਲਾਕੇ ਦਾ ਤੰਦੂਰ ਵਗੈਰਾ ਜਿਹੜਾ ਤੁਹਾਡੇ ਮਿੱਟੀ ਦਾ ਤੇ ਕੰਮ ਹੁੰਦਾ, ਜੀ ਜੀ, ਤੁਸੀਂ ਉੱਥੋਂ ਫਿਰ ਲਿਆਉਂਦੇ ਆਪ ਨਹੀਂ ਬਣਾਉਂਦੇ ਆ ਮਿੱਟੀ? ਸਾਨੂੰ ਨਹੀਂ ਬਣਾਉਣੀ ਆਉਂਦੀ, ਸਾਡੀ ਉਤਨੀ ਨਾ ਸਿਹਤ ਨਹੀਂ। ਅਗਰ ਅਸੀਂ ਉਹ ਚੱਕਾ ਲਾਉਂਦੇ ਆ ਨਾ ਬਣਾਉਣ ਵਾਲਾ, ਤਾਂ ਉਹਦੇ ਤੇ ਖਰਚਾ ਆਉਂਦਾ ਤਕਰੀਬਨ 1.5 ਤੋਂ 2 ਲੱਖ ਰੁਪਇਆ। ਤੇ ਉਹ ਮਿੱਟੀ ਵੀ ਫਿਰ ਤਕਰੀਬਨ ਦੂਰੋਂ ਲਿਆਣੀ ਪੈਂਦੀ ਜੀ। ਮਿੱਟੀ ਵੀ ਉਹ ਵੀ ਕੋਈ ਰਕਸ਼ਾ ਹੋਵੇ, ਕੋਈ ਵਸਾਇਲ ਹੋਵੇ। ਜੀ ਜੀ, ਉਸ ਤਰ੍ਹਾਂ ਨਾ ਉਹ ਸਾਰਾ ਟੋਟਲ ਖਰਚਾ ਕੋ 3 ਲੱਖ 4 ਲੱਖ ਦਾ ਖਰਚਾ ਬਣ ਜਾਂਦਾ ਜੀ। ਨਾਲੇ ਖਾਸ ਕਾਰੀਗਰੀ ਹੈ। ਜੀ ਜੀ ਹਾਂਜੀ। ਤੇ ਜਿਹੜਾ ਅਸੀਂ ਇਹ ਬਣਾਉਂਦੇ, ਸਾਡੇ ਕੋਲ ਆਪਣਾ 20 ਤੋਂ 25 ਹਜ਼ਾਰ ਜਿਤਨਾ ਮੈਂ ਆਪਣਾ ਬਣਾ ਸਕਦਾ ਉਹ ਮੇਰੇ ਕੋਲ ਹੈਗਾ। ਉਹਦੇ ਨਾਲ ਮੈਂ ਆਪਣਾ ਹਿਸਾਬ
ਜਿਤਨੇ ਆਪ ਚਲਾਈ ਖੜਾ ਜੀ। ਔਜ਼ਾਰਾਂ ਬਾਰੇ ਦੱਸੋ ਕੀ ਕੀ ਇਸਤੇਮਾਲ ਕਰਦੇ ਆ, ਨਾਮ ਉਹਨਾਂ ਦੇ ਕੀ? ਔਜ਼ਾਰ ਹੈ ਇੱਕ ਹਥੌੜੀ ਹੈ ਜੀ, ਇਹ ਛੋਟੀ ਪਲਾਸੀ ਹੈ ਜੀ, ਅੱਛਾ ਜੀ। ਇਹ ਛੋਟੀਆਂ ਗੋਲ ਹਥੌੜੀਆਂ ਨੇ 2 ਜੀ, ਹਾਂ ਤੇ ਇਹ ਇੱਕ ਰੇਤੀ ਹੈ, ਕਿਸੇ ਵੀ ਕਬਾੜਖਾਨੇ 'ਚ ਮਿਲ ਜਾਂਦੀ ਹੈ। ਤੇ ਇਹ ਸੁਨਿਆਰਿਆਂ ਵਾਲਾ ਹਥੌੜਾ ਜੀ, ਇੱਕ ਕਤੀਰੀ ਹੈ ਜੀ, ਤੇ ਇਹ ਇੱਕ ਸੁੰਬਾ ਹੈ ਸੁਰਾਖ ਕੱਢਣ ਵਾਲਾ। ਇਹ ਛੋਟੇ ਛੋਟੇ ਕੋਈ ਇਹ ਸੰਦਰਾਣ ਹੈ ਜੀ, ਇਹ ਥੱਲੇ ਇੱਕ ਮੁੱਢੀ ਹੈ ਮਿੱਟੀ ਦੀ। ਇਹਨਾਂ ਨੇ ਮੁਖਤਲਫ ਕੋ 10-12 ਹਥਿਆਰਾਂ ਨਾਲ ਹੀ ਆਪਣੀ ਜ਼ਿੰਦਗੀ ਬਸਰ ਕਰ ਚੁੱਕੇ ਆ ਜੀ। ਤੇ ਅੱਲਾਹ ਤਾਲਾ ਦਾ ਇਸ ਚੀਜ਼ ਨੂੰ ਕੜਾ ਕਵਾਂਗੇ, ਕੀ ਕਹਿੰਦੇ ਨੇ? ਜੀ ਜੀ, ਇਹਨੂੰ ਅਸੀਂ ਕਹਿੰਦੇ ਆ ਜੀ ਕੜਾ ਵੀ ਕਹਿ ਲਵੀਦਾ ਤੇ ਇਹਨੂੰ ਪਤਰਾ ਵੀ ਕਹਿ ਲਵੀਦਾ ਜੀ ਜੀ। ਤੇ ਇਹਨੂੰ ਇਹ ਵੀ ਲੱਗ ਗਿਆ ਨਾ, ਪਤਰਾ ਤਿਆਰ ਹੋ ਗਿਆ ਮੁਕੰਮਲ। ਇਹਦੇ ਫਿਰ ਕਾਂਬਾ ਲਾਈ ਗਿਆ ਨਾ, ਅਸੀਂ ਕਾਂਬਾ ਲਾਈਏ ਤੇ ਫਿਰ ਇਸ ਤਰ੍ਹਾਂ ਇਹਦੇ ਵਿੱਚ ਜਦੋਂ ਮੁਕੰਮਲ ਹੋ ਗਿਆ ਫਿਰ ਪਤਰਾ ਤਿਆਰ ਹੋ ਗਿਆ। ਪਹਿਲੇ ਖਾਲੀ ਪਤਰਾ ਜੀ, ਫਿਰ ਜਦੋਂ ਇਹਦੇ 'ਚ ਕਾਂਬਾ ਲੱਗ ਗਿਆ ਫਿਰ ਇਹ ਪਤਰਾ ਤਿਆਰ ਹੋ ਗਿਆ। ਇਸੇ ਤਰ੍ਹਾਂ ਫਿਰ ਇਹ ਵਾਲੀਆਂ ਪਹਿਲੇ ਹੱਥ ਤੇ ਕਾਂਬਾ ਕਟਾਈ ਕਰੀਦੀ ਜੀ। ਤਕਰੀਬਨ ਇਹ ਤਾਂ ਰਾਤ ਨੂੰ ਵੀ ਦਿਨ ਨੂੰ ਵੀ, ਜਿਸ ਤਰ੍ਹਾਂ ਵੀ ਜਲਦੀ ਤੋਂ ਜਲਦੀ ਸਾਨੂੰ ਕੰਮ ਖਤਮ ਕਰਨਾ ਪਵੇ ਫਿਰ ਉਸ ਤਰ੍ਹਾਂ ਦਿਨ ਰਾਤ ਨੂੰ ਵੀ ਕਰ ਲਵੀਦਾ ਜੀ। ਤੇ ਬਾਕੀ ਤੁਹਾਨੂੰ ਹੁਣ ਅਸੀਂ ਪਤਰੀਆਂ ਵਿਖਾਉਂਦੇ ਆ ਜਿਹੜੀਆਂ ਦੇ ਉੱਤੇ ਅਸੀਂ ਸਿੱਟੀਆਂ ਨੇ। ਹਾਂਜੀ ਹਾਂਜੀ ਦਿਖਾਓ। ਉਹ ਕਟੀਆਂ ਪਈਆਂ ਨੇ, ਉਹ ਵੀ ਤੁਹਾਨੂੰ ਵਿਖਾ ਮੰਗਾ ਲਓ। ਸ਼ੁਏਬ ਜਾਂ ਪਤਰੀਆਂ ਪੁੱਤਰ ਚੱਕ ਲੈ, ਇਹਨਾਂ ਦੀਆਂ ਉੱਤੇ ਵਾਲੀਆਂ ਪਤਰੀਆਂ ਚੱਕ ਲੈ, ਛਾਪੜ ਦੇ ਵਿੱਚ ਪਈਆਂ ਨੇ, ਅੰਦਰ ਪਈਆਂ ਨੇ। ਅਸੀਂ ਚਿਲਮ ਲੈਣ ਆਏ ਸੀਗੇ ਤੇ ਸੋਚਿਆ ਵੀ ਤੁਹਾਡੀ ਗੱਲਬਾਤ ਵੀ ਅਸੀਂ ਨਾਲ ਕਰਾ ਦਿੰਨੇ ਆ। ਜਿਹੜੀ ਤੁਹਾਡੀ ਚਿਲਮ ਮੜੀ ਹੋਈ ਆ, ਜਿਹੜੀ ਤੁਸੀਂ ਤਿਆਰ ਕਰਤੀ ਹੈ, ਜੀ ਜੀ। ਉਹਦੇ 'ਚ ਅੱਗ ਬਹੁਤੀ ਦੇਰ ਕੱਢੂ, ਕੋਈ ਐਸੀ ਤੁਹਾਡੀ ਸਿਫਤ ਹੈ ਕੋਈ ਚਿਲਮ ਦੀ? ਚਿਲਮਾਂ ਜਿਹੜੀ ਅਸੀਂ ਬਣਾਉਂਦੇ ਆ ਨਾ ਜੀ, ਅਸੀਂ ਬਣਾਉਣ ਤੋਂ ਪਹਿਲੇ ਇਸ ਤਰ੍ਹਾਂ ਚੈੱਕ ਕਰ ਲੈਂਦੇ ਆ ਜੀ। ਚਿਲਮ ਠੀਕ ਹੈ ਤੇ ਫਿਰ ਅਸੀਂ ਉਹਨੂੰ ਠੀਕ ਕਰਤੇ ਬਣਾਉਣਾ ਜੀ। ਠੀਕ ਹੈ। ਤੇ ਉਹ ਤਕਰੀਬਨ ਅਸੀਂ ਚਿਲਮ 1000 ਰੁਪਏ ਵਾਲੀ ਬਣਾ ਲਈਏ, 1200 ਰੁਪਏ ਵਾਲੀ ਬਣਾ ਲਈਏ। ਤੇ ਅਗਰ ਚਿਲਮ ਥੋੜੀ ਜਿਹੀ ਨਹੀਂ ਠੀਕ ਸਾਨੂੰ ਮਾਲੂਮ ਹੋਈ ਤੇ ਫਿਰ ਉਹ 150 ਰੁਪਏ ਦੀ ਬਣਾ ਲਈ, 200 ਰੁਪਏ ਵਾਲੀ ਬਣਾ ਲਈ। ਉਹਨੂੰ ਮਾਰ ਲਿਆ। ਜੀ ਜੀ। ਨਹੀਂ, ਮੈਂ ਪੁੱਛਦਾ ਵੀ ਅੱਗ ਕਿੰਨੀ ਦੇਰ ਕੱਢੂਗੀ ਤੇਰੀ ਸਹੀ ਚਿਲਮ? ਸਹੀ ਚਿਲਮ ਤਕਰੀਬਨ ਸਵੇਰ ਤੋਂ ਸ਼ਾਮ ਤੱਕ ਕਰ, ਸ਼ਾਮ ਤੋਂ ਸਵੇਰ ਤੱਕ ਕਰ। ਇਹ ਤਕਰੀਬਨ ਇਹਦੇ ਚ ਬਣਾਵਟ 8 ਪੈਰ ਫਰਕ ਹੁੰਦਾ ਕਿ ਜਿਹੜੀ ਉਹ ਕਹਿ ਦਿੰਦੇ ਹੁੱਕਾ ਚੱਲਿਆ ਨਹੀਂ, ਥੋੜਾ ਜਿਹਾ ਤੁਸੀਂ ਵੀ? ਉਹੀ ਗੱਲ ਕਰ ਰਹੇ। ਹਾਂਜੀ ਜੀ ਜੀ, ਬਣਾਵਟ ਇਹ ਕਾਫੀ ਫਰਕ ਹੈ। ਇੱਕ ਬੰਦੇ ਨੂੰ ਸਹੀ ਤਰ੍ਹਾਂ ਹੁੱਕਾ ਹੀ ਨਹੀਂ ਵਿਖਾਣਾ ਹੁੰਦਾ, ਫਿਰ ਉਹ ਬਣਾਵਟ ਦਾ ਵੀ ਕਾਫੀ ਫਰਕ ਬਣ ਜਾਂਦਾ, ਤਲਕ ਉਹਦੇ ਨਾਲ ਬਣ ਜਾਂਦਾ। ਨਹੀਂ ਨਹੀਂ, ਮੈਂ ਅੱਗ ਮਰਨ ਦੀ ਗੱਲ ਤੈਨੂੰ ਪੁੱਛੀ ਸੀ। ਨਹੀਂ ਜੀ, ਅੱਗ ਨਹੀਂ ਮਰਦੀ, ਉਮੀਦ ਅੱਲਾ ਨਾਲੇ। ਅੱਗ ਚ ਪਾਕ ਪਤਨ ਦੀ ਸਾਦਾ ਚਿਲਮ ਅੱਗ ਨਹੀਂ ਮਰਦੀ ਜੀ। ਅੱਗ ਨਹੀਂ ਮਰਦੀ? 8 ਪੈਰ ਚੱਲੂ ਜੀ ਇਨਸ਼ਾਅੱਲਾ। ਜਿਹੜੀਆਂ ਅਸੀਂ ਇਹ ਚਿਲਮਾਂ ਸਟੀਲ ਦੀਆਂ ਬਣਾਉਂਦੇ ਆ ਨਾ ਜੀ, ਇਹ ਅੱਗ ਨਹੀਂ ਮਰਦੀ, ਸ਼ਰਤੀ ਆ ਇਨਸ਼ਾਅੱਲਾ। ਜਿਹੜਾ ਵੀ ਬੰਦਾ ਸਾਡੇ ਕੋਲ ਸਾਡਾ ਗਾਹਕ ਚਿਲਮ ਲੈ ਤੇ ਜਾਂਦਾ ਹੈ, ਉਮੀਦ ਹੈ ਅੱਲਾ ਨਾਲ, ਉਹ ਬਹੁਤ ਖੁਸ਼ ਹੋ ਜਾਂਦਾ ਵੀ ਚਿਲਮ ਇਸ ਤਰ੍ਹਾਂ ਦੀ ਸਾਨੂੰ ਨਹੀਂ ਮਿਲੀ ਅੱਗੇ। ਤੜਕੇ ਧਰਿਆ ਹੋਵੇ ਸ਼ਾਮਾਂ ਤੱਕ ਚੱਲੂ? ਜੀ ਜੀ ਬਿਲਕੁਲ, ਸਵੇਰ ਤੋਂ ਸ਼ਾਮ ਤੱਕ। ਉਹਨੂੰ ਹਿਲਾਉਣ ਦੀ ਲੋੜ ਕੋਈ ਨਹੀਂ ਵੀ ਇਧਰੋਂ ਪੱਟ ਲਿਆ ਉਧਰੋਂ ਪੱਟ ਲਿਆ, ਹਵਾ ਮਾਰ ਲਈ ਹੈ। ਹਾਂਜੀ। ਅੱਛਾ, ਇਹ ਵਾਲੀਆਂ ਇਹਨਾਂ ਦੀਆਂ ਪਤਰੀਆਂ ਨੇ ਜੀ। ਇਹ ਥੱਲੇ ਵਾਲੇ ਇਹਨਾਂ ਦੇ ਬੰਦ ਨੇ ਜੀ, ਜਿਹੜੇ ਅਸੀਂ ਇੱਥੇ ਕੱਟ ਲਾਉਂਦੇ ਆ ਜੀ। ਹਾਂ। ਅੱਛਾ, ਆ ਪਤਰੀਆਂ ਅਸੀਂ ਮਜ਼ਦੂਰੀ ਕਰ ਕਰਤੇ ਇਸ ਤਰੀਕੇ ਪਹਿਲੇ ਸਾਰਾ ਇੱਕ ਨਾ ਅਸੀਂ ਉਹ ਨਕਸ਼ਾ ਤਿਆਰ ਕਰਦੇ ਆ ਨਾ ਸਾਰੀਆਂ ਚਿਲਮਾਂ। ਆ ਜੀ, ਆ ਅਸੀਂ 20 ਆ ਜਿਹੜੀ ਕੱਲੀ ਕੱਲੀ ਹੈ ਨਾ, ਗਾਹਾਂ ਕੇ ਦਿਖਾਇਓ ਜੀ। ਮੈਂ ਕਿੰਨੀ ਚਿਲਮ ਪੂਰੀ ਇਦਾਂ ਛੋਟੇ ਛੋਟੇ ਇਹ ਪਹਿਲਾਂ ਹੱਥ ਨਾਲ ਤਿਆਰ ਕੀਤੇ, ਟਾਈਮ ਲੱਗਿਆ। ਆ ਤੁਹਾਨੂੰ ਇੱਕ ਦਿਖਾ ਵੀ ਦਿੰਨੇ ਤਿਆਰ ਹੁੰਦੀ। ਲਓ ਜੀ, ਇਹ ਜੀ ਚਿਲਮ ਤਿਆਰ ਹੋ ਗਈ ਆਪਣੀ। ਅਸੀਂ ਚਿਲਮ ਲੈਣੀ ਸੀ ਤੇ ਸੋਚਿਆ ਵੀ ਤੁਹਾਡੇ ਤੱਕ ਅਸੀਂ ਪਹੁੰਚਾਈਏ ਵੀ ਮਕਸੂਦ ਸਾਹਿਬ ਕਿਦਾਂ ਚਿਲਮ ਬਣਾਉਂਦੇ ਆ। ਇਹ ਵੇਖ ਲਓ, ਤੁਹਾਨੂੰ ਚਿਲਮ ਬਣਾ ਕੇ ਉਹਨਾਂ ਨੇ ਵਿਖਾਤੀ ਪੂਰੀ ਇਦਾਂ। ਤੇ ਬੜੀ ਮਿਹਰਬਾਨੀ ਜੀ, ਅੱਲਾਹ ਤਾਲਾ ਤੁਹਾਡੀ ਰੋਜ਼ੀ 'ਚ ਬਰਕਤ ਖੁਸ਼ ਦੇਵੇ। ਰੱਖੇ ਮਾਲਕ। ਤੇ ਇਸੇ ਤਰੀਕੇ ਤੁਸੀਂ ਜਿਹੜਾ ਗਰੀਬਾਂ ਦਾ ਖਿਆਲ ਰੱਖਦੇ ਹੋ, ਅੱਲਾਹ ਤਾਲਾ ਤੁਹਾਨੂੰ ਇਸ ਤੋਂ ਜ਼ਿਆਦਾ ਤਰੱਕੀ ਦੇਵੇ ਜੀ। ਆਮੀਨ ਆਮੀਨ। ਜਿਹੜਾ ਤੁਸੀਂ ਸਾਡੇ ਤੁਸੀਂ ਭਾਈ ਹੋ ਬਹੁਤ ਅੱਛੇ, ਤੇ ਸਾਡੇ ਕੋਲ ਇਲਮਾਂ ਲੈਣ ਆਉਂਦੇ ਹੋ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਕਾਮਯਾਬ ਕਰੇ। ਆਮੀਨ ਆਮੀਨ। ਹਾਂਜੀ। ਤੇ ਅੱਲਾਹ ਤੁਹਾਨੂੰ ਸਿਹਤ ਸਾਡਾ ਤੰਦਰੁਸਤੀ ਕੰਮ ਦੇਵੇ ਤੁਹਾਨੂੰ ਇਨਸ਼ਾਅੱਲਾ ਬਹੁਤ ਪਸੰਦ ਆਇਆ। ਇਨਸ਼ਾਅੱਲਾ ਇਨਸ਼ਾਅੱਲਾ ਜੀ। ਮਕਸੂਦ ਸਾਹਿਬ ਬੜੀ ਮਿਹਰਬਾਨੀ, ਜੀ ਮਿਹਰਬਾਨੀ। ਦੁਆਵਾਂ 'ਚ ਯਾਦ ਰੱਖਿਓ ਜੀ, ਜਿਉਂਦੇ ਵਾਸਤੇ।